ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਮਾਣਯੋਗ ਅਤੇ ਸਤਿਕਾਰ ਸਰੋਤਿਆਂ ਨੂੰ ਪਿਆਰ ਸਤਿਕਾਰ ਸਾ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਨੂੰ ਆਖਦੇ ਹਾਂ। ਸੋਤੇ ਪ੍ਰੋਗਰਾਮ ਅਪਡੇਟ ਅਮਰੀਕਾ ਦੇ ਸ਼ਾਮ ਦੇ ਬੁਲੇਟਿਨ ਦੇ ਵਿੱਚ ਆਪ ਸਭ ਦਾ ਸਵਾਗਤ ਹੈ। ਹਰਜੋਤ ਸਿੰਘ ਜੀ, ਜੀ ਨੂੰ ਸਵਾਗਤ ਹੈ। ਸਤਿ ਸ੍ਰੀ ਅਕਾਲ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨ, FM ਸਟੇਸ਼ਨ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਉੱਤੇ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸਰੋਤਿਓ, ਅੱਜ ਦਸੰਬਰ ਦੀ 7 ਤਰੀਕ ਆ, ਦਿਨ ਸੋਮਵਾਰ ਹੈ ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਅਮਰੀਕਾ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਹਾਂ। ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਸਾਡੇ ਅੱਜ ਦੇ ਸਪਾਂਸਰਸ ਉਹਨਾਂ ਦਾ ਧੰਨਵਾਦ। ਖਾਲਸਾ ਇੰਸ਼ੋਰੈਂਸ ਏਜੰਸੀ ਵਾਲੇ, ਜਿਨ੍ਹਾਂ ਦੇ ਕੋਲੋਂ ਤੁਸੀਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ ਨੰਬਰ 408-272-2500। ਇਸ ਮੌਕੇ ਕਵਰਡ ਕੈਲੀਫੋਰਨੀਆ ਹੈਲਥ ਇੰਸ਼ੋਰੈਂਸ ਓਬਾਮਾ ਕੇਅਰ ਦੀਆਂ ਨਵੀਆਂ ਐਪਲੀਕੇਸ਼ਨਸ ਰੀਨਿਊਅਲਸ ਦਾ ਸਮਾਂ ਚੱਲ ਰਿਹਾ ਆ। ਉਸ ਦੇ ਬਾਰੇ ਜਾਣਕਾਰੀ ਲਈ ਇਹਨਾਂ ਨੂੰ ਕਾਲ ਕਰੋ 4082722500। ਨਾਲ ਹੀ ਅਮਰਜੀਤ ਸਿੰਘ ਫਰੈਜ਼ਨੋ, ਰਾਜਪਾਲ ਸਿੰਘ, ਕੁਲਵੰਤ ਸਿੰਘ ਲੱਛਰ ਬੇਕਰਸਫੀਲਡ, ਅਵਤਾਰ ਸਿੰਘ ਮੰਜ਼ਿਲ ਕਲੋਵਿਸ, ਮਨਜੀਤ ਸਿੰਘ ਫਰੀਮੌਂਟ, ਮੇਜਰ ਸਿੰਘ ਸਿੱਧੂ ਬੇਕਰਸਫੀਲਡ, ਅਮਰਜੀਤ ਸਿੰਘ, ਜਸਵਿੰਦਰ ਕੌਰ ਵਿਰਕ, ਹਿਊਸਟਨ ਟੈਕਸਸ, ਸੰਧੂ ਪਰਿਵਾਰ ਫਰੀਮੌਂਟ, ਪ੍ਰਿਤਪਾਲ ਸਿੰਘ ਅਟਵਾਲ, ਐਲਗਰੋਵ, ਦਰਸ਼ਨ ਸਿੰਘ ਕੰਗ ਯੂਬਾ ਸਿਟੀ, ਰਣਜੀਤ ਸਿੰਘ ਫਰੈਜ਼ਨੋ, ਗੁਰਦੀਪ ਸਿੰਘ ਨਾਹਲ ਕਰਮਨ, ਇਹਨਾਂ ਸਾਰਿਆਂ ਦਾ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਆਈਏ। ਸਭ ਤੋਂ ਪਹਿਲਾਂ ਜਿਹੜੇ ਨਵੀਂ ਟੀਮ ਜੋ ਬਾਈਡਨ ਹੁਣੀ ਪਿਕ ਕਰ ਰਹੇ ਹੈਗੇ ਆ ਵਾਈਟ ਹਾਊਸ ਦੇ ਲਈ, ਉਹਦੇ ਵਿੱਚ ਕੈਲੀਫੋਰਨੀਆ ਤੋਂ ਜਿਹੜੇ ਕੈਲੀਫੋਰਨੀਆ ਦੇ ਅਟਾਰਨੀ ਜਨਰਲ ਆ ਜ਼ਾਵੀਅਰ ਬਸੇਰਾ, ਉਹਨਾਂ ਨੂੰ ਹੈਲਥ ਤੇ ਹਿਊਮਨ ਸਰਵਿਸਿਜ਼ ਲੀਡ ਕਰਨ ਦੇ ਲਈ ਉਹਨਾਂ ਨੇ ਚੁਣਿਆ ਹੈਗਾ ਆ। ਜਿਹੜੇ ਮਿਸਟਰ ਬਸੇਰਾ ਆ ਇਸ ਟਾਈਮ ਅਟਾਰਨੀ ਜਨਰਲ ਆ ਕੈਲੀਫੋਰਨੀਆ ਦੇ, 12 ਟਰਮ US ਕਾਂਗਰਸਮੈਨ ਰਹੇ ਹੈਗੇ ਆ, ਰਿਪਰੈਜ਼ੈਂਟ ਕਰਦੇ ਸੀ ਲਾਸ ਐਂਜਲਸ ਨੂੰ। ਉਹ ਤੋਂ ਬਾਅਦ ਇਹਨਾਂ ਨੂੰ ਅਟਾਰਨੀ ਜਨਰਲ ਬਣ ਗਏ ਤੇ ਹੁਣ ਇਹਨਾਂ ਨੂੰ ਜਿਹੜਾ ਆ ਜੋ ਬਾਈਡਨ ਜਿਹੜਾ ਆ ਉਹਨਾਂ ਨੇ ਉਹਨਾਂ ਦੀ ਟੀਮ ਨੇ ਪਿਕ ਕੀਤਾ ਹੈਗਾ। ਜ਼ਾਵੀਅਰ ਬਸੇਰਾ, ਇਹਨਾਂ ਦੀ ਮਾਮ ਜਿਹੜੀ ਆ ਉਹ ਮੈਕਸੀਕੋ ਤੋਂ ਇਮੀਗ੍ਰੈਂਟ ਹੋਈ ਆ ਤੇ ਕਹਿੰਦੇ ਆਪਣੀ ਫੈਮਿਲੀ ਦੇ ਵਿੱਚ ਪਹਿਲੇ ਗ੍ਰੈਜੂਏਟ ਹੋਣ ਵਾਲੇ ਇਹ ਸੀਗੇ ਤੇ ਇਹਨਾਂ ਨੇ ਸਟੈਨਫੋਰਡ ਤੋਂ ਹੀ ਗ੍ਰੈਜੂਏਸ਼ਨ ਕੀਤੀ ਤੇ ਉੱਥੋਂ ਹੀ ਜਿਹੜਾ ਲਾਅ ਕੀਤਾ ਹੈਗਾ ਆ। ਸੋ ਜੇ ਮਿਸਟਰ ਬਸੇਰਾ ਜਿਹੜੇ ਆ ਉਹ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਹੈੱਡ ਬਣਦੇ ਆ ਤੇ ਉਹਨਾਂ ਲਈ ਕਾਫੀ ਜਿਹੜਾ ਔਖਾ ਟਾਸਕ ਇਹ ਹੋਊਗਾ। ਪਹਿਲਾ ਜਿਹੜਾ ਸਪੈਨਿਸ਼ ਮੂਲ ਦਾ ਕੋਈ ਬੰਦਾ ਆ ਜਿਹੜਾ ਹੈਲਥ ਐਂਡ ਹਿਊਮਨ ਸਰਵਿਸਿਜ਼ ਦਾ ਜਿਹੜਾ ਹੈੱਡ ਬਣੂਗਾ US ਦੀ ਹਿਸਟਰੀ ਦੇ ਵਿੱਚ, ਕਿਉਂਕਿ ਕਰੋਨਾ ਵਾਇਰਸ ਦੇ ਕੇਸ ਬਹੁਤ ਜ਼ਿਆਦਾ ਆ। ਸੋ ਬਹੁਤ ਵੱਡੀ ਜਿਹੜੀ ਚੈਲੰਜ ਆ ਉਹਨਾਂ ਦੇ ਸਾਹਮਣੇ ਹੋਊਗਾ। ਜੀ, ਹਾਵੀਅਰ ਬਸੇਰਾ ਦਾ ਨਾਮ ਜਿਹੜਾ ਆ ਉਹ ਰੀਸੈਂਟਲੀ ਜਿਹੜਾ ਆ ਦੇਖਿਆ ਜਾ ਰਿਹਾ ਸੀਗਾ ਵੀ ਸੈਨੇਟਰ ਦੇ ਨਾਮ ਦੇ ਵਜੋਂ ਵੀ ਜਿਹੜਾ ਉੱਭਰ ਰਿਹਾ ਸੀਗਾ, ਪਰ ਹੁਣ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਵਿੱਚ ਉਹਨਾਂ ਦਾ ਨਾਮ ਆਉਣ ਦੇ ਲਈ ਸੈਨੇਟਰ ਦੀ ਜਿਹੜੀ ਇਹ ਉਸ ਦਾ ਨਾਮ ਉਹਦੇ ਵਿੱਚੋਂ ਜਿਹੜਾ ਨਿਕਲ ਜਾਊਗਾ। ਇਹ ਸੋਚੀ ਸਮਝੀ ਇੱਕ ਰਣਨੀਤੀ ਵੀ ਹੋ ਸਕਦੀ ਆ, ਕਿਉਂਕਿ ਰਾਈਟ ਨਾਓ ਇਹ ਜਿਹੜਾ ਉਹ ਜ਼ੋਰ ਚੱਲ ਪਿਆ ਸੀਗਾ ਵੀ ਕੀ ਔਰਤ ਨੂੰ ਹੀ ਔਰਤ ਦੀ ਜਗ੍ਹਾ ਦੇ ਉੱਤੇ ਕੈਲੀਫੋਰਨੀਆ ਦੀ ਸੈਨੇਟਰ ਬਣਾਉਣਾ ਚਾਹੀਦਾ ਆ ਜਾਂ ਕਿਸੇ ਹਿਸਪੈਨਿਕ ਮੂਲ ਦੇ ਜਿਹੜੇ ਆ ਉਹਨਾਂ ਨੂੰ ਜਿਹੜਾ ਉਹ ਅੱਗੇ ਆਉਣਾ ਚਾਹੀਦਾ ਆ। ਐਲੈਕਸ ਪਡੀਆ ਦਾ ਵੀ ਨਾਮ ਜਿਹੜਾ ਉੱਦਾਂ ਆ ਇਸ ਦੇ ਵਿੱਚ ਜਿਹੜਾ ਉਹ ਆ ਰਿਹਾ ਸੀ। ਹੁਣ ਦੇਖਣਾ ਹੋਊਗਾ ਗੈਵਿਨ ਨਿਊਸਮ ਦੇ ਉੱਤੇ ਕਾਫੀ ਇਹ ਇੱਕ ਭਾਰ ਜਿਹੜਾ ਰਹੂਗਾ ਵੀ ਉਹ ਕਿਸ ਨੂੰ ਜਿਹੜਾ ਉਹ ਚੁਣਦੇ ਨੇ ਅਤੇ ਆਟੋਮੈਟਿਕਲੀ ਇੱਕ ਖੇਮਾ ਜਿਹੜਾ ਉਹ ਨਿਰਾਸ਼ ਆ ਉਹ ਜ਼ਰੂਰ ਇਸ ਦੇ ਕਰਕੇ ਹੋ ਸਕਦਾ ਆ। ਪਰ ਹਾਵੀਅਰ ਬਸੇਰਾ ਦੇ ਲਈ ਇਹ ਇੱਕ ਕਾਫੀ ਵੱਡੀ ਉਪਲਬਧੀ ਜਿਹੜੀ ਉਹ ਹੋਵੇਗੀ। ਅਤੇ ਅਗਲੀ ਹਰਜੋਤ ਸਿੰਘ ਜੀ ਗੱਲ ਕਰਦੇ ਜਾਈਏ, ਰਾਸ਼ਟਰਪਤੀ ਟਰੰਪ ਦੇ ਨਿੱਜੀ ਵਕੀਲ ਰੂਡੀ ਗਿਲਿਆਨੀ ਜਿਹੜੇ ਆ ਉਹ ਵੀ COVID-19 ਦੇ ਪੋਜ਼ੀਟਿਵ ਪਾਏ ਗਏ ਹੈਗੇ ਆ। ਕੱਲ੍ਹ ਜਿਹੜੀ ਇਸ ਦੇ ਬਾਰੇ ਰਾਸ਼ਟਰਪਤੀ ਟਰੰਪ ਨੇ ਜਿਹੜਾ ਖੁਦ ਦੱਸਿਆ ਸੀਗਾ। ਸੋ ਆਪਾਂ ਦੇਖਿਆ ਵੀ ਪਿਛਲੇ ਦਿਨਾਂ ਦੇ ਵਿੱਚ ਰੂਡੀ ਗਿਲਿਆਨੀ ਕਈ ਥਾਵਾਂ ਦੇ ਉੱਤੇ ਵੱਖ-ਵੱਖ ਥਾਂ ਦੇ ਉੱਤੇ ਜਿਹੜੇ ਆ ਉਹ ਮੀਟਿੰਗਸ 'ਚ ਟੈਸਟੀਫਾਈ ਜਿਹੜੇ ਆ ਉਹ ਕਰਨ ਦੇ ਲਈ ਪਹੁੰਚੇ ਹੋਏ ਸੀਗੇ। ਸੋ ਇਹ ਸਾਰਾ ਕੁਛ ਦੇਖਦੇ ਹੋਏ ਐਰੀਜ਼ੋਨਾ ਦੇ ਤਾਂ ਕਈ ਲੈਜਿਸਲੇਟਰਸ ਆ ਉਹ ਕੁਆਰੰਟੀਨ ਦੇ ਉੱਤੇ ਉਹਨਾਂ ਨੂੰ ਜਾਣਾ ਪਿਆ, ਕਿਉਂਕਿ ਉਹ ਕਈਆਂ ਨੂੰ ਉੱਥੇ ਜਾ ਕੇ ਜਿਹੜੇ ਉਦੋਂ ਮਿਲੇ ਸੀਗੇ। ਕਈਆਂ ਨੇ ਹੁਣ ਸਿੰਗਲ ਮੈਨ ਸੁਪਰ ਸਪਰੈਡਰ ਜਿਹੜਾ ਇਸ ਦਾ ਨਾਮ ਜਿਹੜਾ ਆ 1 ਮੈਨ ਸੁਪਰ ਸਪਰੈਡਰ ਦੇ ਵਜੋਂ ਵੀ ਇਸ ਨੂੰ ਆਖ ਦਿੱਤਾ ਹੈਗਾ ਆ। ਐਰੀਜ਼ੋਨਾ ਦੀ ਲੈਜਿਸਲੇਚਰ ਦੀ ਇੱਕ ਹਿਸਾਬ ਦੇ ਨਾਲ ਹਰਜੋਤ ਸਿੰਘ ਜੀ ਸ਼ਟਡਾਊਨ ਜਿਹੜੀ ਆ ਉਹ ਕਰਨੀ ਪੈ ਗਈ ਆ ਰੂਡੀ ਗਿਲਿਆਨੀ ਦੇ ਜਿਹੜੇ COVID-19 ਦੇ ਹੌਸਪੀਟਲਾਈਜੇਸ਼ਨ ਤੋਂ ਬਾਅਦ। ਉਮਰ ਇਹਨਾਂ ਦੀ ਕਾਫੀ ਹੈਗੀ ਆ, ਥੋੜ੍ਹੇ ਬਜ਼ੁਰਗ ਵੀ ਹੈਗੇ ਆ। ਸੋ ਇਹ ਹੁਣ ਬਚਾ ਰਵੇ ਤਾਂ ਚੰਗੀ ਗੱਲ ਆ। ਸੋ ਦੇਖਣ ਵਾਲੀ ਗੱਲ ਰਹੂਗੀ ਵੀ ਕੋਵਿਡ ਇਹਨਾਂ ਦੇ ਉੱਤੇ ਕਿਸ ਤਰੀਕੇ ਦੇ ਨਾਲ ਜਿਹੜਾ ਰਹਿੰਦਾ ਹੈ ਅਤੇ ਡਾਕਟਰ ਵਗੈਰਾ ਜਿਹੜੇ ਆ ਉਹ ਉਹਨਾਂ ਦਾ ਕਿੰਨਾ ਕੁ ਜ਼ੋਰ ਇਸ ਚੀਜ਼ ਦੇ ਵਿੱਚ ਲੱਗਦਾ ਆ। ਹੋਪਫੁਲੀ ਜਿਹੜੇ ਸਾਰੇ ਜਣੇ ਭਲੇ ਚੰਗੇ ਜਿਹੜੇ ਉਹ ਹੋ ਜਾਣ।
ਜੀ। ਅਗਲੀ ਖਬਰ ਵੱਲ ਚੱਲੀਏ। ਜਿਹੜੇ ਜੋ ਬਾਈਡਨ ਦੀ ਟੀਮ ਆ ਉਹ ਰਿਟਾਇਰਡ ਜਨਰਲ ਲੋਇਡ ਆਸਟਨ ਨੂੰ ਪਿਕ ਕਰਨ ਜਾ ਰਹੇ ਆ ਪੈਂਟਾਗਨ ਨੂੰ ਹੈਡ ਕਰਨ ਦੇ ਲਈ। ਸੋ ਕੰਡੀਸ਼ਨ ਸਾਰੀਆਂ ਪੂਰੀਆਂ ਕਰਦੇ, ਕਿਉਂਕਿ ਉਹਨਾਂ ਨੂੰ 7 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਆਪਣੀ ਸਰਵਿਸ ਤੋਂ। ਪਹਿਲੀ ਵਾਰੀ ਕਹਿੰਦੇ ਵੀ ਕਾਲੇ ਮੂਲ ਦਾ ਜਿਹੜਾ ਆ ਬੰਦਾ ਉਹ ਪੈਂਟਾਗਨ ਨੂੰ ਲੀਡ ਕਰੂਗਾ। ਜਿਹੜੀ ਉਹਨਾਂ ਦੀ ਜਿਹੜੀ ਟੀਮ ਆ ਇਹ ਪਿਕ ਕਰ ਰਹੀ ਆ, ਪਰ ਉਹਨਾਂ ਦੇ ਲਈ ਕਨਫਰਮੇਸ਼ਨ ਕਾਫੀ ਹਾਰਡ ਹੋਊਗੀ, ਕਿਉਂਕਿ ਪ੍ਰੈਜ਼ੀਡੈਂਟ ਓਬਾਮਾ ਦੇ ਟਾਈਮ ਦੇ ਉੱਤੇ ਕਹਿੰਦੇ ਵੀ ਇਹ ਉਸੇ ਪਾਲਿਸੀ ਦਾ ਹਿੱਸਾ ਸੀ ਜਿਹਦੇ ਦੌਰਾਨ ਬਹੁਤ ਸਾਰੇ ਲੋਕਾਂ ਨੂੰ ਜਿਹੜਾ ਆ ਡਿਪੋਰਟ ਵੀ ਕੀਤਾ ਗਿਆ ਸੀ। ਤੇ ਇਹਨਾਂ ਦੇ ਸਮੇਂ ਹੀ ਦੌਰਾਨ ਜਿਹੜੀਆਂ ਆ ਡਰੋਨਸ ਦੇ ਨਾਲ ਵੱਖ-ਵੱਖ ਏਰੀਏ ਦੇ ਉੱਤੇ ਕਹਿੰਦੇ ਹੰਡਰਡਸ ਆਫ ਡਰੋਨ ਸਟ੍ਰਾਈਕਸ ਜਿਹੜੇ ਸਸਪੈਕਟਡ ਟੈਰਰਿਸਟ ਸੀ ਉਹਨਾਂ ਦੇ ਅਗੇਂਸਟ ਕੀਤੇ ਗਏ ਸੀ। ਪਰ ਦੂਸਰੇ ਪਾਸੇ ਜਿਹੜੇ ਜੋ ਬਾਈਡਨ ਆ ਉਹ ਕਹਿੰਦੇ ਆ ਵੀ ਇਹ ਜਿਹੜਾ ਔਖੇ ਸਮੇਂ ਦੇ ਵਿੱਚ ਪਰਖਿਆ ਹੋਇਆ ਬੰਦਾ ਆ, ਸੋ ਇਹ ਪੈਂਟਾਗਨ ਦੇ ਲਈ ਬੈਸਟ ਰਹੇਗਾ। ਜੀ, ਜਿਹੜੀਆਂ ਇਰਾਕ ਦੇ ਵਿੱਚ ਯੂਐਸ ਦੀਆਂ ਫੋਰਸਿਸ ਸੀ ਉਹਨਾਂ ਦੇ ਇੱਕ ਸਮੇਂ ਦੇ ਉੱਤੇ ਇਹ ਕਮਾਂਡਰ ਵੀ ਜਿਹੜੇ ਰਹੇ ਨੇ ਜਨਰਲ ਲੋਇਡ ਆਸਟਿਨ। ਸੋ ਰਾਈਟ ਨਾਓ ਤਾਂ ਇਹਨਾਂ ਨੇ ਕਾਫੀ ਜਿਹੜੇ ਵੱਡੇ ਵੱਡੇ ਨਾਮ ਆ ਆਪਣੇ ਇਸ ਐਡਮਿਨਿਸਟ੍ਰੇਸ਼ਨ ਦੇ ਵਿੱਚ ਜਿਹੜੇ ਉਹ ਜੋੜੇ ਨੇ, ਬਸ਼ਰਤੇ ਕਾਂਗਰਸ ਦੇ ਵੱਲੋਂ ਉਹਨਾਂ ਦਾ ਜਿਹੜਾ ਅਪਰੂਵਲ ਆ ਉਹ ਹੁੰਦਾ ਜਾਵੇ। ਉਧਰ ਜਾਰਜੀਆ ਨੇ ਤੀਜੀ ਵਾਰ ਗਿਣਤੀ ਕਰਨ ਤੋਂ ਬਾਅਦ ਦੇ ਵਿੱਚ ਰੀਸਰਟੀਫਾਈ ਕਰ ਦਿੱਤਾ ਆ ਬਾਈਡਨ ਦੀ ਜਿੱਤ ਨੂੰ। ਫਿਰ ਜਿਹੜਾ ਆ ਉਹਨਾਂ ਦੇ ਉਸ ਦੇ ਉੱਤੇ ਮੋਹਰ ਲਾ ਦਿੱਤੀ ਆ। ਰਾਸ਼ਟਰਪਤੀ ਟਰੰਪ ਨੇ ਨਿੱਜੀ ਤੌਰ ਦੇ ਉੱਤੇ ਕਈ ਥਾਵਾਂ ਦੇ ਉੱਤੇ ਕਈ ਸੂਬਿਆਂ ਦੇ ਵਿੱਚ ਆਪਣੀਆਂ ਜਿਹੜੀਆਂ ਆ ਇਲੈਕਸ਼ਨ ਨੂੰ ਪਲਟਣ ਦੇ ਲਈ ਜਿਹੜੀਆਂ ਕੋਸ਼ਿਸ਼ਾਂ ਆ ਉਹ ਵੀ ਕਰ ਰਹੇ ਆ। ਪੈਨਸਿਲਵੇਨੀਆ ਦੇ ਸਪੀਕਰ ਤੱਕ ਨੂੰ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਤੁਸੀਂ ਇਜਲਾਸ ਸੱਦ ਕੇ ਇਹ ਜਿਹੜਾ ਸਰਟੀਫਾਈ ਕੀਤਾ ਗਿਆ ਆ ਬਾਈਡਨ ਦੇ ਹੱਕ ਦੇ ਵਿੱਚ ਨਤੀਜਾ, ਉਸ ਨੂੰ ਉਲਟ ਜਿਹੜਾ ਉਹ ਕਰ ਦਿਓ। ਇਸ ਨੂੰ ਲੈ ਕੇ ਮੈਂ ਦੇਖ ਰਿਹਾ ਵੀ ਜਿਹੜੇ ਖਾਸ ਕਰਕੇ ਰਾਈਟ ਵਿੰਗ ਵਾਲੇ ਆ ਉਹ ਟੋਟਲੀ ਜਿਹੜੇ ਚੁੱਪ ਨੇ ਵੀ ਕਿਸ ਤਰੀਕੇ ਦੇ ਨਾਲ ਜਿਹੜੇ ਰਾਈਟ ਨਾਓ ਰਾਸ਼ਟਰਪਤੀ ਆਪਣੇ ਇੰਡੀਵਿਜੂਅਲ ਲੈਵਲ ਦੇ ਉੱਤੇ ਟਰਾਈ ਕਰ ਰਹੇ ਆ ਇਲੈਕਸ਼ਨ ਦੇ ਨਤੀਜਿਆਂ ਨੂੰ ਜਿਹੜਾ ਉਹ ਬਦਲਣ ਦੇ ਲਈ। ਇਹ ਰਾਸ਼ਟਰਪਤੀ ਟਰੰਪ ਦੇ ਖੇਮੇ ਦੇ ਲਈ ਇੱਕ ਹੋਰ ਇੱਕ ਹਿਸਾਬ ਦੇ ਨਾਲ ਹਾਰ ਦਾ ਸਾਹਮਣਾ ਉਹਨਾਂ ਨੂੰ ਇਸ ਦੇ ਵਿੱਚ ਕਰਨਾ ਪਿਆ ਹੈ ਜਦੋਂ ਜਾਰਜੀਆ ਨੇ ਇੱਕ ਵਾਰੀ ਫੇਰ ਰੀਸਰਟੀਫਾਈ ਕਰ ਦਿੱਤਾ। ਜੀ, ਅਗਲੀ ਖਬਰ ਵੱਲ ਚੱਲੀਏ। ਜਿਹੜੀ ਯੂਐਸ ਕਾਂਗਰਸ ਆ ਉਹਨਾਂ ਨੇ ਇੱਕ ਹੋਰ ਹਫ਼ਤੇ ਦੇ ਲਈ ਗਵਰਨਮੈਂਟ ਫੰਡਿੰਗ ਜਿਹੜਾ ਬਿੱਲ ਆ ਉਸ ਨੂੰ ਐਕਸਟੈਂਡ ਕਰਨ ਦੀ ਜਿਹੜੀ ਆ ਬੇਨਤੀ ਕੀਤੀ, ਸਟਾਪ ਗੇਟ ਬਿੱਲ, ਕਿਉਂਕਿ ਨਹੀਂ ਤਾਂ ਗਵਰਨਮੈਂਟ ਜਿਹੜੀ ਆ ਉਹ ਇਸ ਸੈਚਰਡੇ ਨੂੰ ਸ਼ਟ ਡਾਊਨ ਹੋ ਸਕਦੀ ਆ। ਕਹਿੰਦੇ ਜਦੋਂ ਤੱਕ ਸਟਿਮੂਲਸ ਨੈਗੋਸ਼ੀਏਸ਼ਨਸ ਚੱਲ ਰਹੀਆਂ ਤਦੋਂ ਤੱਕ ਗਵਰਨਮੈਂਟ ਨਾ ਸ਼ਟ ਡਾਊਨ ਹੋਵੇ। ਸੋ 1 ਵੀਕ ਦਾ ਜਿਹੜਾ ਆ ਸਟਾਪ ਗੇਟ ਬਿੱਲ ਜਿਹੜਾ ਆ ਇਹ ਕੀਤਾ ਗਿਆ ਹੈਗਾ ਆ। ਸੋ ਇਹਦੇ ਸੰਬੰਧ ਦੇ ਵਿੱਚ ਇਮੀਗ੍ਰੇਸ਼ਨ ਨੂੰ ਲੈ ਕੇ ਤੇ ਜਿਹੜਾ ਨਵਾਂ ਸਟਿਮੂਲਸ ਪੈਕੇਜ ਹੋਣਾ ਆ ਉਹ ਲੈ ਕੇ ਕਾਫੀ ਜਿਹੜੀ ਕਸ਼ਮਕਸ਼ ਚੱਲਦੀ ਹੈਗੀ, ਖਾਸ ਕਰਕੇ $908 ਬਿਲੀਅਨ ਦਾ ਜਿਹੜਾ ਕੋਵਿਡ ਰਿਲੀਫ ਪ੍ਰਪੋਜ਼ਲ ਹੈਗਾ। ਗਵਰਨਮੈਂਟ ਨਾ ਸ਼ਟ ਡਾਊਨ ਹੋਵੇ, ਉਹ ਜਿਹੜਾ ਆ 1 ਹਫ਼ਤੇ ਦੀ ਐਕਸਟੈਂਸ਼ਨ ਇਹਦੇ ਵਿੱਚ ਕਰਨ ਦੀ ਗੱਲ ਕੀਤੀ ਗਈ ਹੈ। ਜੀ ਬਿਲਕੁਲ। ਅਗਲੀ ਜਿਹੜੀ ਗੱਲ ਕਰਦੇ ਜਾਈਏ, ਫਾਈਜ਼ਰ ਦੇ ਦੁਆਰਾ ਜਿਹੜੀ ਵੈਕਸੀਨ ਤਕਰੀਬਨ ਜਿਹੜੀ ਤਿਆਰ ਹੈਗੀ ਹੈ, ਜਿਹੜੀ ਮਿਲਣੀ ਸ਼ੁਰੂ ਹੋਣੀ ਆ ਅਮਰੀਕਾ ਨੂੰ ਕਿਹਾ ਜਾ ਰਿਹਾ ਵੀ ਉਹ ਜੂਨ ਜੁਲਾਈ ਤੱਕ ਵੀ ਸ਼ਾਇਦ ਜਿਹੜੀਆਂ ਹੋਰ ਐਡੀਸ਼ਨਲ ਵੈਕਸੀਨ ਦੀਆਂ ਡੋਜ਼ਿਸ ਆ ਉਹ ਨਾ ਮਿਲਣ। ਇਹ ਕਾਰਨ ਇਹੀ ਸੀਗਾ ਅਮਰੀਕਾ ਨੇ, ਟਰੰਪ ਪ੍ਰਸ਼ਾਸਨ ਨੇ ਉਸ ਟਾਈਮ ਦੇ ਉੱਤੇ ਫਾਈਜ਼ਰ ਦੇ ਨਾਲ ਕੋਈ ਵੀ ਇਕਰਾਰ ਸਮਝੌਤਾ ਜਿਹੜਾ ਆ ਉਹ ਨਹੀਂ ਸੀ ਕੀਤਾ। ਸੋ ਜਿਹੜੇ ਰਾਈਟ ਨਾਓ ਯੂਐਸ ਗਵਰਨਮੈਂਟ ਚਾਹੁੰਦੀ ਸੀਗੀ ਵੀ ਉਹਨਾਂ ਨੂੰ 100 ਮਿਲੀਅਨ ਡੋਜ਼ਿਸ ਜਿਹੜੀਆਂ ਉਹ ਚਾਹੀਦੀਆਂ ਹੈਗੀਆਂ ਆ, ਉਹ ਕਾਫੀ ਜਿਹੜਾ ਇਸ ਦੇ ਵਿੱਚ ਕਹਿੰਦੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈਗਾ ਆ। ਸੋ ਇਹ ਹੁਣ ਦੇਖਦੇ ਹਾਂ ਵੀ ਕੀ ਬਣਦਾ ਆ। ਉੱਦਾਂ ਹੋਰ ਵੀ ਕਈ ਜਿਹੜੀਆਂ ਆ ਕੰਪਨੀਜ਼ ਦੇ ਦੁਆਰਾ, ਫਾਰਮਾਸਿਊਟੀਕਲ ਕੰਪਨੀਜ਼ ਦੇ ਦੁਆਰਾ ਇਹਨਾਂ ਨੂੰ ਬਣਾਇਆ ਜਾ ਰਿਹਾ ਹੈ। ਵੱਖਰੀਆਂ ਵੈਕਸੀਨਸ ਜਿਹੜੀਆਂ ਉਹ ਬਣਾਈਆਂ ਜਾ ਰਹੀਆਂ ਨੇ, ਜਿਨ੍ਹਾਂ ਨੂੰ ਆਪਰੇਸ਼ਨ ਵਾਰਪ ਸਪੀਡ ਦੇ ਤਹਿਤ ਉਹਨਾਂ ਦੇ ਨਾਲ ਸਮਝੌਤੇ ਕੀਤੇ ਸੀਗੇ, ਪਰ ਫਾਈਜ਼ਰ ਦੇ ਨਾਲ ਉਸ ਟਾਈਮ ਦੇ ਉੱਤੇ ਸਮਝੌਤਾ ਜਿਹੜਾ ਸਰਕਾਰ ਦਾ ਨਹੀਂ ਹੋ ਸਕਿਆ। ਅਗਲੀ ਖਬਰ ਸਾਡੀ ਜਿਹੜੀ ਗੋਲਡਨ ਸਟੇਟ ਕੈਲੀਫੋਰਨੀਆ ਤੋਂ ਆ ਰਹੀ ਹੈ, ਜਿੱਥੇ ਕਿ ਜਿਹੜੇ ਹਸਪਤਾਲ ਆ ਉਹਨਾਂ ਦੇ ਵਿੱਚ ਪੇਸ਼ੈਂਟ ਦੀ ਜਿਹੜੀ ਗਿਣਤੀ ਆ ਬਹੁਤ ਤੇਜ਼ੀ ਨਾਲ ਵੱਧਦੀ ਜਾ ਰਹੀ ਹੈਗੀ ਆ। 10,000 ਤੋਂ ਵੱਧ ਕਰੋਨਾ ਵਾਇਰਸ ਕੋਵਿਡ-19 ਦੇ ਜਿਹੜੇ ਪੇਸ਼ੈਂਟ ਆ ਉਹ ਨਵੇਂ ਹਸਪੀਟਲਾਈਜ਼ ਹੋਏ ਆ, ਜਿਹੜੇ ਕਿ 2 ਹਫ਼ਤਿਆਂ ਦੇ ਵਿੱਚ, ਜਿਹੜੇ ਕਿ 72% ਮੋਰ ਆ 2 ਹਫ਼ਤਿਆਂ ਤੋਂ ਪਹਿਲਾਂ ਤੋਂ। ਸੋ ਕਹਿੰਦੇ ਭਈ ਇੰਟੈਂਸਿਵ ਕੇਅਰ ਦੇ ਵਿੱਚ 69% ਜਿਹੜਾ ਇਨਕਰੀਜ਼ ਹੋਇਆ। ਸੋ ਅੱਜ ਜਿਹੜੇ ਗਵਰਨਰ ਗੈਬਨ ਨਿਊਸਮ ਆ ਉਹਨਾਂ ਨੇ ਇਹ ਕਿਹਾ ਵੀ ਬਹੁਤ ਜਲਦੀ ਜਿਹੜਾ ਆ ਕਰੋਨਾ ਵਾਇਰਸ ਇਹ ਫੈਲਿਆ ਹੈਗਾ ਥੋੜ੍ਹੇ ਹਫ਼ਤਿਆਂ ਦੇ ਵਿੱਚ।
ਸੋ ਇਹਦੇ ਕਰਕੇ ਹੁਣ ਕੈਲੀਫੋਰਨੀਆ ਦੀ ਵੱਡੀ ਪੋਪੂਲੇਸ਼ਨ ਲਾਈਕ 33 ਮਿਲੀਅਨ ਦੇ ਕਰੀਬ ਜਿਹੜੀ ਆ ਸਟੇ ਐਟ ਹੋਮ ਆਰਡਰ ਉਹਨਾਂ ਨੂੰ ਜਾਰੀ ਕੀਤੇ, ਜਿਹਦੇ 'ਚ ਬਹੁਤ ਸਾਰੇ ਰੈਸਟੋਰੈਂਟਸ ਆ, ਉਹਨਾਂ ਦੀ ਜਿਹੜੀ ਡਾਈਨਿੰਗ ਆ ਇਨਸਾਈਡ ਉਹ ਬੰਦ ਕੀਤੀ ਗਈ ਆ। ਇਸੇ ਤਰ੍ਹਾਂ ਜਿਹੜੇ ਬਿਊਟੀ ਪਾਰਲਰ, ਜਿਹੜੇ ਹੇਅਰ ਸਲੂਨ ਆ, ਉਹਨਾਂ ਨੂੰ ਬੰਦ ਕੀਤਾ ਗਿਆ। ਹੋਰ ਵੀ ਜਿਹੜੀਆਂ ਬਹੁਤ ਸਾਰੀਆਂ ਜਿਹੜੀਆਂ ਰਿਸਟ੍ਰਿਕਸ਼ਨਸ ਲਾਈਆਂ ਗਈਆਂ ਹੈਗੀਆਂ। ਜੀ ਬਿਲਕੁਲ, ਇਸ ਮੌਕੇ ਜਿਹੜੇ ਆ ਕਾਫੀ ਜ਼ਿਆਦਾ ਕੇਸ ਲਗਾਤਾਰ ਜਿਹੜੇ ਉਹ ਵਧੇ ਨੇ, ਅਤੇ ਆਪਣੇ ਵੀ ਜਿਹੜੇ ਸਰੋਤੇ ਹੁਣੇ ਰੀਸੈਂਟਲੀ ਰੈਲੀ ਵਗੈਰਾ 'ਤੇ ਜਿਹੜੇ ਹੋ ਕੇ ਆਏ ਨੇ, ਅਤੇ ਉਹਨਾਂ ਨੂੰ ਆਪਾਂ ਬੇਨਤੀ ਕਰਦੇ ਹਾਂ ਵੀ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਐਕਸਪੋਜ਼ ਹੋਏ ਹੋ ਸਕਦੇ ਆ, ਜੇ ਗੱਡੀ 'ਚੋਂ ਬਾਹਰ ਨਿਕਲੇ ਹੋ, ਜਿਨ੍ਹਾਂ ਨੂੰ ਤੁਸੀਂ ਮਿਲੇ ਉਹਨਾਂ ਨੇ ਮਾਸਕ ਵਗੈਰਾ ਨਹੀਂ ਸੀ ਪਹਿਨਿਆ, ਅਤੇ ਜਾਂ ਕਿਸੇ ਨੂੰ ਕੋਈ ਵੀ ਇੱਦਾਂ ਦੇ ਲੱਛਣ ਜਿਹੜੇ ਉਹ ਨਜ਼ਰ ਆਉਣ, ਕਹਿੰਦੇ ਵੀ 4-5 ਦਿਨ ਬਾਅਦ ਫਿਰ ਤੁਸੀਂ ਆਪਣਾ ਜਿਹੜਾ ਟੈਸਟ ਆ ਉਹ ਕਰਵਾ ਸਕਦੇ ਆ, ਕਿਉਂਕਿ ਲੱਛਣ ਆਉਣ ਨੂੰ ਅਤੇ ਕੋਵਿਡ ਦੇ ਜਿਹੜਾ ਵਾਇਰਸ ਆ ਉਹ ਸਰੀਰ ਦੇ ਵਿੱਚ ਇਸ ਟੈਸਟ ਦੇ ਵਿੱਚ ਫੜੇ ਜਾਣ ਨੂੰ, ਵੀ ਟੈਸਟ 'ਚ ਫੜਿਆ ਜਾਵੇ ਉਸ ਨੂੰ 4-5 ਦਿਨ ਲੱਗਦੇ ਆ। ਸੋ ਤੁਰੰਤ ਐਕਸਪੋਜਰ ਤੋਂ ਬਾਅਦ 'ਚ ਨਹੀਂ, ਇਨਫੈਕਟ 4-5 ਦਿਨ ਬਾਅਦ ਕਹਿੰਦੇ ਆ ਟੈਸਟ ਉਹ ਕਰਵਾਉਣਾ ਚਾਹੀਦਾ ਹੈਗਾ ਆ। ਸੋ ਜੇ ਤੁਹਾਨੂੰ ਲੱਗਦਾ ਵੀ ਤੁਸੀਂ ਐਕਸਪੋਜ਼ ਹੋਏ ਆ, ਜ਼ਰੂਰੀ ਨਹੀਂ ਵੀ ਸਾਰੇ ਜਾਣੇ ਜਿਹੜਾ ਉਹ ਕਰਾਉਣ, ਅਤੇ ਸਿੰਪਟਮਸ ਦੇ ਵੱਲ ਨੂੰ ਜਿਹੜਾ ਉਹ ਵਿਸ਼ੇਸ਼ ਤੌਰ ਦੇ ਉੱਤੇ ਧਿਆਨ ਰੱਖਣਾ ਆ ਵੀ ਕੋਈ ਵੀ ਇੱਦਾਂ ਦੀ ਚੀਜ਼ ਜਿਹੜੀ ਉਹ ਨਾ ਲੱਗੇ, ਕਿਉਂਕਿ ਰਾਈਟ ਨਾਓ ਸਭ ਤੋਂ ਜ਼ਿਆਦਾ ਵਧਣ ਦਾ ਜਿਹੜਾ ਕਾਰਨ ਇਹੀ ਬਣ ਰਿਹਾ ਵੀ ਬਹੁਤ ਸਾਰੇ ਲੋਕ ਏਸਿਮਟਮੈਟਿਕ ਹੁੰਦੇ ਨੇ, ਵੀ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਉਹਨਾਂ ਨੂੰ ਕੋਵਿਡ ਹੋਇਆ ਆ, ਅਤੇ ਫਿਰ ਜੇ ਉਹ ਧਿਆਨ ਨਹੀਂ ਰੱਖਣਗੇ ਤਾਂ ਅੱਗੇ ਫੈਲਦਾ ਰਹਿੰਦਾ ਹੈਗਾ ਆ। ਅਤੇ ਇੱਕ ਇਸ ਦੇ ਵਿੱਚ ਇਹ ਵੀ ਚੀਜ਼ ਆ, ਲੇਟੈਸਟ ਆંકੜਿਆਂ ਦੇ ਮੁਤਾਬਕ ਰਾਈਟ ਨਾਓ 19 ਸਾਲ ਤੋਂ ਲੈ ਕੇ 49 ਸਾਲ ਦੀ ਉਮਰ ਤੱਕ ਦੇ ਜਿਹੜੇ ਲੋਕ ਆ ਉਹ ਮੈਜੋਰਟੀ 80% ਰਾਈਟ ਨਾਓ ਜਿਹੜੇ ਆ ਉਹ ਉਹਨਾਂ ਨੂੰ ਕੋਵਿਡ-19 ਜਿਹੜਾ ਉਹ ਹੋ ਰਿਹਾ ਆ, ਉਹਨਾਂ ਦੇ ਥਰੂ ਜਿਹੜਾ ਉਹ ਫੈਲ ਰਿਹਾ ਹੈਗਾ ਆ। ਬਜ਼ੁਰਗ ਤਾਂ ਇਸ ਤੋਂ ਕਾਫੀ ਜ਼ਿਆਦਾ ਪੀੜਤ ਪਹਿਲਾਂ ਵੀ ਰਹੇ ਆ, ਉਹਨਾਂ ਦੀਆਂ ਮੌਤਾਂ ਵੀ ਹੋਈਆਂ ਆ, ਪਰ ਇਹ ਵੀ ਜਿਹੜਾ ਇਸ ਟਾਈਮ ਇਹ ਜਿਹੜਾ ਇੱਕ ਏਜ ਵਾਲਾ ਹੈਗੇ ਆ, ਉਹਨਾਂ ਨੂੰ ਵੀ ਜਿਹੜਾ ਕਾਫੀ ਜ਼ਿਆਦਾ ਡਰ ਜਿਹੜਾ ਬਣਿਆ ਆ। ਨੋ ਡਾਊਟ ਉਸ ਦੇ ਵਿੱਚ ਜਿਹੜਾ ਆ ਉਹਨਾਂ ਦਾ ਬਚਾਅ ਹੋ ਜਾਂਦਾ ਆ, ਪਰ ਕਈ ਥਾਵਾਂ ਦੇ ਉੱਤੇ ਤੁਹਾਨੂੰ ਅੱਗੇ ਬਜ਼ੁਰਗਾਂ ਨੂੰ ਤੁਸੀਂ ਮਿਲਦੇ ਹੋ, ਉਹਨਾਂ ਤੱਕ ਜਿਹੜੀ ਉਹ ਨਾ ਪਹੁੰਚ ਜਾਵੇ, ਇਹ ਚੀਜ਼ ਦਾ ਜਿਹੜਾ ਜ਼ਰੂਰ ਧਿਆਨ ਰੱਖਿਆ ਜਾਵੇ। ਜੀ, ਸੋ ਬਿਲਕੁਲ ਇਸੇ ਤਰ੍ਹਾਂ ਅਗਲੀ ਖਬਰ ਜਿਹੜੀ ਆ ਉਹ ਸਟੈਟਨ ਆਈਲੈਂਡ ਤੋਂ ਆ ਰਹੀ ਆ, ਜਿੱਥੇ ਕਿ ਇੱਕ ਬਾਰ ਮੈਨੇਜਰ ਨੇ, ਜਿਸ ਨੂੰ ਕਿ ਇੱਕ ਸ਼ੈਰਿਫ ਵਾਲਾ ਅਰੈਸਟ ਕਰਨ ਗਿਆ, ਕਿਉਂਕਿ ਉਹ ਕਹਿੰਦਾ ਮੈਂ ਬਾਰ ਨਹੀਂ ਆਪਣਾ ਬੰਦ ਕਰਨਾ, ਅਤੇ ਮੁੜ ਕੇ ਉਹ ਭੱਜਣ ਲੱਗੇ ਨੇ। ਜਿਹੜੀ ਆਪਣੀ ਕਾਰ ਆ ਉਹ ਸ਼ੈਰਿਫ ਦੇ ਵਿੱਚ ਮਾਰੀ, ਅਤੇ ਲੱਕਲੀ ਸ਼ੈਰਿਫ ਜਿਹੜਾ ਬਚ ਗਿਆ, ਪਰ ਉਹਦੇ ਸੱਟਾਂ ਲੱਗੀਆਂ, ਅਤੇ ਉਸ ਨੂੰ ਹੁਣ ਜਿਹੜੇ ਆ ਕਾਫੀ ਕਾਊਂਟਸ ਦੇ ਉੱਤੇ ਚਾਰਜ ਕੀਤਾ ਗਿਆ ਹੈ। ਅਟੈਂਪਟ ਟੂ ਮਰਡਰ ਤੱਕ ਦੇ ਜਿਹੜੇ ਚਾਰਜ ਆ ਉਹਦੇ 'ਤੇ ਲਾਏ ਗਏ ਹੈਗੇ ਆ। ਅਤੇ ਇਸੇ ਤਰ੍ਹਾਂ ਜੇ ਕੈਲੀਫੋਰਨੀਆ ਦੀ ਗੱਲ ਕਰਦੇ ਜਾਈਏ, ਕੈਲੀਫੋਰਨੀਆ 'ਚ ਕਹਿੰਦੇ ਜਿਹੜਾ ਸ਼ਟਡਾਊਨ ਹੋਇਆ ਹੈਗਾ ਦੁਬਾਰਾ, ਕਿ ਫਿਰ ਇਹ ਕ੍ਰਿਸਮਸ ਦੇ ਐਂਡ ਤੱਕ ਜਾ ਸਕਦਾ। ਆਪਾਂ ਦੇਖਿਆ ਹੀ ਆ, ਕਈ ਖਬਰਾਂ ਤਾਂ ਇਹ ਆ ਰਹੀਆਂ ਵੀ ਜਨਵਰੀ 4 ਤੱਕ ਇਹ ਜਿਹੜਾ ਆ ਸ਼ਟਡਾਊਨ ਰਹੂਗਾ। ਕੱਲ੍ਹ ਐਤਵਾਰ ਤੋਂ ਰਾਤ ਦੇ 11:59 ਤੋਂ ਜਿਹੜਾ ਆ ਸਟੇ ਐਟ ਹੋਮ ਆਰਡਰ ਜਿਹੜੇ ਆ 3 ਹਫ਼ਤਿਆਂ ਦੇ ਲਈ ਕੈਲੀਫੋਰਨੀਆ ਦੇ ਗਵਰਨਰ ਵੱਲੋਂ ਇਸ਼ੂ ਕੀਤੇ ਗਏ ਸੀ। ਜੀ, ਫਲੋਰੀਡਾ ਦੀ ਇੱਕ ਡਾਟਾ ਸਾਇੰਟਿਸਟ ਰੋਬੈਕਾ ਜੋਨਸ, ਜਿਹਦੀ ਉੱਥੋਂ ਦੇ ਗਵਰਨਰ ਜਿਹੜੇ ਆ ਡੀਸੈਂਟਿਸ ਉਹਨਾਂ ਦੇ ਨਾਲ ਘੱਟ ਬਣੀ, ਉਹਨਾਂ ਨੂੰ ਬਾਅਦ 'ਚ ਜਿਹੜੇ ਉਹਨਾਂ ਦੇ ਅਹੁਦੇ ਤੋਂ ਵੀ ਜਿਹੜਾ ਉਹ ਲਾ ਦਿੱਤਾ ਗਿਆ ਸੀਗਾ। ਇਹ ਖਬਰ ਜਿਹੜੀ ਆ ਰਹੀ ਆ ਵੀ ਆਰਮਡ ਪੁਲਿਸ ਦੇ ਦੁਆਰਾ ਉਹਨਾਂ ਦੇ ਘਰ ਦੇ ਵਿੱਚ ਜਿਹੜੀ ਆ ਉਹ ਰੇਡ ਮਾਰੀ ਗਈ ਹੈਗੀ ਆ। ਉਹਨਾਂ ਨੇ ਮਈ ਦੇ ਮਹੀਨੇ 'ਚ ਉਹਨਾਂ ਨੂੰ ਉਹਨਾਂ ਦੇ ਅਹੁਦੇ ਤੋਂ ਲਾ ਦਿੱਤਾ ਗਿਆ ਸੀ। ਉਸ ਤੋਂ ਬਾਅਦ ਦੇ ਵਿੱਚ ਕਈ ਵਾਰੀ ਉਹਨਾਂ ਨੇ ਸਰਕਾਰੀ ਆંકੜਿਆਂ ਨੂੰ ਲੈ ਕੇ ਪ੍ਰਸ਼ਨ ਜਿਹੜੇ ਆ ਉਹ ਉਠਾਏ ਸੀਗੇ। ਟਵਿੱਟਰ ਦੇ ਉੱਤੇ ਉਹਨਾਂ ਨੇ ਕਈ ਪੋਸਟ ਜਿਹੜੀਆਂ ਉਹ ਪਾਈਆਂ, ਜਿਸ ਦੇ ਵਿੱਚ ਉਸਨੇ ਇੱਕ ਵੀਡੀਓ ਵੀ ਜਿਹੜੀ ਪਾਈ, ਜਿਸ 'ਚ ਉਹ ਇਹ ਦਿਖਾ ਰਹੀ ਆ ਵੀ ਕਿਸ ਤਰੀਕੇ ਦੇ ਨਾਲ ਪੁਲਿਸ ਵਾਲੇ ਹੈਂਡਗਨਸ ਲੈ ਕੇ ਉਸ ਦੇ ਟੈਲਾਹੈਸੀ ਦੇ ਘਰ ਦੇ ਵਿੱਚੋਂ ਉਸ ਨੂੰ ਬਾਹਰ ਲੈ ਕੇ ਜਾ ਰਹੇ ਆ, ਜਿਹਦੇ ਵਿੱਚ ਉਹ ਕਹਿੰਦੇ ਚਲਾਉਂਦੀ ਹੋਈ ਨਜ਼ਰ ਆ ਰਹੀ ਆ ਵੀ ਇਹਨਾਂ ਨੇ ਮੇਰੇ ਬੱਚਿਆਂ ਦੇ ਉੱਤੇ ਵੀ ਗਨ ਪੁਆਇੰਟ ਕੀਤੀ ਹੈਗੀ ਆ। ਸੋ ਪਰ ਕਹਿੰਦੇ ਵੀ ਇਹ ਕਥਿਤ ਤੌਰ ਦੇ ਉੱਤੇ ਇਹ ਵੀ ਨਾਲ ਹੀ ਦਾਅਵਾ ਜਿਹੜਾ ਹੈਗਾ ਵੀ ਉਸ ਟਾਈਮ ਦੇ ਉੱਤੇ ਜਦੋਂ ਰੇਡ ਹੋਈ ਆ, ਇਸ ਦਾ ਘਰ ਵਾਲਾ ਅਤੇ ਇਸ ਦੇ ਦੋਨੋਂ ਬੱਚੇ ਉਸ ਮੌਕੇ ਘਰ ਦੇ ਉਤਲੇ ਜਿਹੜੇ ਆ ਅਪਸਟੇਅਰਸ ਜਿਹੜੇ ਉਸ ਟਾਈਮ ਦੇ ਉੱਤੇ ਸੀਗੇ। ਸੋ ਇਹ ਹੁਣ ਦੇਖਦੇ ਹਾਂ ਵੀ ਇਹ ਜਿਹੜਾ ਇੰਸੀਡੈਂਟ ਆ ਕਿਸ ਮਾਮਲੇ ਕਰਕੇ ਜਿਹੜਾ ਹੋਇਆ ਹੋਊਗਾ। ਕੰਪਿਊਟਰ ਹੈਕ ਦੇ ਮਾਮਲੇ ਦੇ ਵਿੱਚ ਸ਼ਾਇਦ ਕਹਿੰਦੇ ਆ ਵੀ ਡਿਪਾਰਟਮੈਂਟ ਦੇ ਦੁਆਰਾ ਇਹ ਰੇਡ ਆ ਇਹਨਾਂ ਦੇ ਘਰੇ ਮਾਰੀ ਗਈ ਸੀਗੀ। ਜੀ, ਅਗਲੀ ਖਬਰ ਚਲੀ ਜਿਹੜੀ ਸਟੇਟ ਆਫ ਕੈਲੀਫੋਰਨੀਆ ਦੇ ਵਿੱਚ ਜਿਹੜੇ ਗੈਬਨ ਨਿਊਸਮ ਆ ਗਵਰਨਰ, ਉਹਨਾਂ ਨੂੰ ਹੁਣ 3 ਪੋਜੀਸ਼ਨਾਂ ਕਹਿੰਦੇ ਹੋ ਸਕਦਾ ਵੀ ਨਵੀਆਂ ਪਿਕ ਕਰਨੀਆਂ ਪੈਣ, ਕਿਉਂਕਿ ਜਿਹੜੇ ਅਟਾਰਨੀ ਜਨਰਲ ਆ ਉਹ ਆਪਾਂ ਦੱਸਿਆ ਹੀ ਆ ਜ਼ਾਵੀਅਰ ਬਸੇਰਾ, ਉਹਨਾਂ ਨੂੰ ਹੈਲਥ ਐਂਡ ਹਿਊਮਨ ਸਰਵਿਸਿਜ਼ ਦੇ ਸੈਕਟਰੀ ਫੈਡਰਲ ਲੈਵਲ 'ਤੇ ਬਣਾਇਆ ਜਾ ਰਿਹਾ ਆ। ਐਲੈਕਸ ਪਡੀਆ ਦਾ ਨਾਮ ਜਿਹੜਾ ਆ ਉਹ ਐਜ਼ ਏ ਸਟੇਟ ਸੈਨੇਟਰ ਆ ਰਿਹਾ। ਕਮਲਾ ਹੈਰਿਸ ਨੇ ਜਿਹੜਾ ਆ ਉਹ ਹੁਣ ਵਾਈਸ ਪ੍ਰੈਜ਼ੀਡੈਂਟ ਬਣ ਜਾਣਾ ਆ, ਅਤੇ ਉਹਨਾਂ ਦੀ ਸੀਟ ਦੀ ਜਗ੍ਹਾ ਐਲੈਕਸ ਪਡੀਆ ਦਾ ਨਾਂ ਟੌਪ 'ਤੇ ਆ।
ਈਵਨ ਦੋ ਉਹਨਾਂ ਦਾ ਵਿਰੋਧ ਕਾਫੀ ਹੋ ਰਿਹਾ ਵੀ ਜੀ ਉਹਨਾਂ ਦੀ ਜਗ੍ਹਾ ਤੇ ਇੱਕ ਲੇਡੀ ਹੀ ਆਣੀ ਚਾਹੀਦੀ ਆ। ਪਰ ਦੂਸਰੇ ਪਾਸੇ ਜਿਹੜੇ ਆ ਸਪੈਨਿਸ਼ ਮੂਲ ਦੇ ਲੋਕ ਉਹਨਾਂ ਨੇ ਜ਼ੋਰ ਲਾਇਆ ਵੀ ਸਾਡਾ ਸੈਨੇਟਰ ਹੋਣਾ ਚਾਹੀਦਾ। ਬਲੈਕ ਤੇ ਸਾਊਥ ਏਸ਼ੀਅਨ ਜਿਹੜੇ ਆ ਉਹ ਟਰਾਈ ਕਰ ਰਹੇ ਕੋਈ ਸਾਊਥ ਏਸ਼ੀਅਨ ਵੂਮਨ ਹੋਵੇ। ਇਸੇ ਤਰ੍ਹਾਂ ਫਿਰ ਜੇ ਐਲੈਕਸ ਪਡੀਆ ਨੂੰ ਚੁਣਿਆ ਜਾਂਦਾ ਆ ਸੈਕਟਰੀ ਆਫ ਸਟੇਟ ਦੀ ਪੋਜੀਸ਼ਨ ਖਾਲੀ ਹੋ ਜੂਗੀ, ਉਹਦੀ ਜਗ੍ਹਾ ਦੇ ਉੱਤੇ ਫਿਰ ਗਵਰਨਰ ਨੂੰ ਜਿਹੜਾ ਕੋਈ ਨਾ ਕੋਈ ਜਿਹੜਾ ਬੰਦਾ ਆ ਉਹ ਅਪੁਆਇੰਟ ਕਰਨਾ ਪਊਗਾ। ਸੋ 3 ਮੇਨ ਪੋਜੀਸ਼ਨਾਂ ਜਿਹੜੀਆਂ ਆ ਉਹ ਕੈਲੀਫੋਰਨੀਆ ਦੇ ਗਵਰਨਰ ਨੂੰ ਅਪੁਆਇੰਟ ਕਰਨੀਆਂ ਪੈਣੀਆਂ ਆ। ਜੀ ਬਿਲਕੁਲ। ਸੋ ਕਾਫੀ ਲੰਮਾ ਚੌੜਾ ਜਿਹੜਾ ਆ ਉਹਨਾਂ ਦੇ ਮੋਹਰੇ ਜਿਹੜਾ ਉਹ ਕੰਮ ਉਹ ਬਣ ਰਿਹਾ ਹੈਗਾ ਆ। ਸੋ ਜਿੱਦਾਂ ਤੁਸੀਂ ਪਹਿਲਾਂ ਵੀ ਹਰਜੋਤ ਸਿੰਘ ਜੀ ਕੋਵਿਡ ਦੇ ਬਾਰੇ ਦੱਸ ਚੁੱਕੇ ਆ, ਕਈ ਥਾਵਾਂ ਦੇ ਉੱਤੇ ICU ਕਪੈਸਿਟੀ 15% ਤੋਂ ਥੱਲੇ ਜਿਹੜੀ ਜਾ ਚੁੱਕੀ ਹੈ, ਜਿਨ੍ਹਾਂ 'ਚ ਸਟੈਨੀਸਲੌਸ ਕਾਊਂਟੀ ਜਿਹੜਾ ਉਹ ਉਹਨਾਂ ਦਾ ਨਾਮ ਜਿਹੜਾ ਆਉਂਦਾ ਆ, ਉੱਥੇ ਆਈ ਥਿੰਕ 6% ਹੀ ਜਿਹੜੀ ਉਹ ਰਹਿ ਗਈ ਆ। ਸੋ ਸਾਰਿਆਂ ਨੂੰ ਆਪਾਂ ਫਿਰ ਬੇਨਤੀ ਕਰਦੇ ਹਾਂ ਵੀ ਧਿਆਨ ਜਿਹੜਾ ਉਹ ਵੱਧ ਤੋਂ ਵੱਧ ਜਿਹੜਾ ਉਹ ਰੱਖੋ, ਆਪਣੇ ਕੰਮਕਾਰ ਕਰਨੇ ਆ ਜਿਹੜੇ ਉਹ ਤੁਸੀਂ ਕਰੋ ਕਿਰਪਾ ਕਰਕੇ, ਮਾਸਕ ਵਗੈਰਾ ਦਾ ਅਤੇ ਇਹ ਸਾਰੀਆਂ ਚੀਜ਼ਾਂ ਦਾ ਵੱਧ ਤੋਂ ਵੱਧ ਜਿਹੜਾ ਉਹ ਧਿਆਨ ਰੱਖਿਆ ਜਾਵੇ। ਫਰੈਜ਼ਨੋ ਦੇ ਵਿੱਚ ਹਰਜੋਤ ਸਿੰਘ ਜੀ ਖਬਰ ਆ ਰਹੀ ਹੈ, ਕਹਿੰਦੇ $1000 ਤੱਕ ਦਾ ਮਿਨੀਮਮ ਫਾਈਨ ਜਿੱਥੇ ਵੀ 15 ਜਾਂ 15 ਤੋਂ ਵੱਧ ਦੀ ਜਿਹੜੀ ਗੈਦਰਿੰਗ ਹੋਊਗੀ ਉੱਥੇ ਉਹਨਾਂ ਨੂੰ ਕੀਤਾ ਜਾ ਸਕਦਾ ਹੈਗਾ ਆ। ਸੋ ਪਰ ਬਹੁਤ ਸਾਰੇ ਜਿਹੜੇ ਛੋਟੇ ਬਿਜ਼ਨਸ ਵਾਲੇ, ਛੋਟੀਆਂ ਜਿਹੜੇ ਦੁਕਾਨਾਂ ਵਾਲੇ ਆ, ਇੱਕ ਹਿਸਾਬ ਦੇ ਨਾਲ ਉਹ ਬੜੇ ਪਰੇਸ਼ਾਨ ਨੇ। ਕਹਿੰਦੇ ਵੀ ਵੱਡੇ ਸਟੋਰਸ ਨੂੰ ਕੋਈ ਵੀ ਕੁਛ ਵੀ ਨਹੀਂ ਕਹਿੰਦਾ, ਸਾਡੇ ਸਟੋਰਾਂ ਦੇ ਦੁਆਲੇ ਜਿਹੜੇ ਉਹ ਹੋਏ ਆ ਸਾਨੂੰ ਫਾਈਨ ਵੀ ਕਰ ਜਾਂਦੇ ਆ ਅਤੇ ਸਾਨੂੰ ਜਿਹੜਾ ਉਹ ਬੰਦ ਵੀ ਜਿਹੜਾ ਉਹ ਕਰ ਜਾਂਦੇ ਨੇ। ਕਹਿੰਦੇ ਵੀ ਵੱਡੇ ਸਟੋਰਾਂ ਨੂੰ ਕੋਈ ਵੀ ਕੁਛ ਨਹੀਂ ਆਖ ਰਿਹਾ, ਜੇ ਕਹਿੰਦਾ ਵੀ ਜੇ ਰੱਖਣਾ ਤਾਂ ਫਿਰ ਬਰਾਬਰਤਾ ਰੱਖੋ, ਨਹੀਂ ਤਾਂ ਫਿਰ ਸਾਨੂੰ ਜਿਹੜਾ ਆ ਉਹ ਕਿਉਂ ਇੰਨਾ ਜ਼ਿਆਦਾ ਪਰੇਸ਼ਾਨ ਤੰਗ ਜਿਹੜਾ ਉਹ ਕੀਤਾ ਜਾ ਰਿਹਾ ਹੈਗਾ ਆ। ਜੀ ਪ੍ਰਿਜ਼ਨਰ ਦੀ ਤੁਸੀਂ ਗੱਲ ਕਰਦੇ ਸੀ, ਇਸੇ ਤਰ੍ਹਾਂ ਸੈਕਰਾਮੈਂਟੋ ਕਾਉਂਟੀ ਨੇ ਵੀ ਕਿਹਾ ਆ ਵੀ ਅਸੀਂ ਫਾਈਨ ਕਰਨ ਜਾ ਰਹੇ ਹਾਂ ਜਿਹੜੇ ਲੋਕ COVID-19 ਦੀਆਂ ਜਿਹੜੀਆਂ ਸਖਤੀਆਂ ਆ, ਰਿਸਟ੍ਰਿਕਸ਼ਨਸ ਆ, ਉਹਨਾਂ ਨੂੰ ਵਾਇਲੇਟ ਕਰਨਗੇ। ਸੋ ਵਾਇਲੇਸ਼ਨਸ ਦੇ ਵਿੱਚ ਜਿਹੜੀਆਂ ਉਹਨਾਂ ਨੇ ਲਿਖਿਆ ਆ ਵੀ ਸਟੇਇੰਗ ਓਪਨ ਡਿਸਪਾਈਟ ਆਰਡਰ ਟੂ ਕਲੋਜ਼, ਜਿਹੜੇ ਖੁੱਲ੍ਹੇ ਰਹਿੰਦੇ ਆ ਜਦ ਕਿ ਆਰਡਰ ਜਿਹੜਾ ਦਿੱਤਾ ਗਿਆ ਆ ਕਲੋਜ਼ ਕਰਨ ਦਾ। ਜਿਹੜੇ ਲੋਕ ਮਾਸਕ ਨਹੀਂ ਪਾ ਰਹੇ ਪਬਲਿਕ ਪਲੇਸ 'ਤੇ ਉਹਨਾਂ ਨੂੰ ਵੀ ਫਾਈਨ ਕੀਤਾ ਜਾ ਸਕਦਾ ਹੈ। ਅਤੇ ਜਿਹੜੇ ਲੋਕ ਕਪੈਸਿਟੀ ਜਿੰਨੀ ਦੱਸੀ ਆ ਉਹ ਤੋਂ ਵੱਧ ਇਕੱਠੇ ਹੁੰਦੇ ਆ, ਜਿੱਦਾਂ ਦੇਖਦੇ ਹਾਂ ਆਪਾਂ ਵਿਆਹਾਂ ਦੀਆਂ ਪਾਰਟੀਆਂ ਜਾਂ ਹੋਰ ਬਰਥਡੇ ਪਾਰਟੀ ਜਾਂ ਹੋਰ, ਉਹਨਾਂ ਨੂੰ ਜਿਹੜਾ ਆ ਜਿਹੜਾ ਫਾਈਨ ਕੀਤਾ ਜਾ ਸਕਦਾ। ਸੋ ਉਹਨਾਂ ਨੇ ਫਿਗਰ ਜਿਹੜੇ ਕਾਫੀ ਵੱਡੇ ਰੱਖ ਰਹੇ, $25 ਤੋਂ ਲੈ ਕੇ $500 ਤਾਈਂ ਨੋਨ ਬਿਜ਼ਨਸ ਵਾਇਲੇਟਰਸ ਜਿਹੜੇ ਇੰਡੀਵਿਜੂਅਲ ਹੋਊਗੇ, $250 ਤੋਂ ਲੈ ਕੇ $10,000 ਤੱਕ ਬਿਜ਼ਨਸ ਵਾਇਲੇਟਰਸ ਜਿਹੜੇ ਬਿਜ਼ਨਸ ਵਾਲੇ ਵਾਇਲੇਟ ਕਰਨਗੇ, ਉਹਨਾਂ ਦੇ ਉੱਤੇ ਜਿਹੜੇ ਆ ਇਹ ਫਾਈਨ ਕੀਤਾ ਜਾ ਸਕਦਾ ਹੈ। ਜੀ ਬਿਲਕੁਲ। ਸੋ ਇਹ ਸਾਰਾ ਕੁਛ ਜਿਹੜਾ ਇਹ ਵਾਪਰ ਰਿਹਾ ਹੈ। ਉੱਧਰ ਫਰੈਜ਼ਨੋ ਦੇ ਪੁਲਿਸ ਨਵੇਂ ਚੀਫ ਜਿਹੜੇ ਆ ਉਹ ਜਲਦ ਹੀ ਕਹਿੰਦੇ ਆ ਅਨਾਊਂਸ ਕੀਤੇ ਜਾ ਸਕਦੇ ਨੇ। ਸੋ ਇਸ ਮੌਕੇ ਓਕਲਾਹੋਮਾ ਸਿਟੀ ਦੇ ਪਾਕੋ ਬਾਲਡਰਾਮਾ ਉਹਨਾਂ ਦਾ ਜਿਹੜਾ ਨਾਮ ਆ ਨਵੇਂ ਪੁਲਿਸ ਚੀਫ ਦੇ ਵਜੋਂ ਜਿਹੜਾ ਉਹ ਸਾਹਮਣੇ ਆ ਰਿਹਾ ਹੈਗਾ। ਕਹਿੰਦੇ ਵੀ ਜਲਦੀ ਹੀ ਸਿਟੀ ਆਫ ਫਰੈਜ਼ਨੋ ਅਤੇ ਫਰੈਜ਼ਨੋ ਪੁਲਿਸ ਆ, ਇਹਨਾਂ ਦਾ ਨਾਮ ਜਿਹੜਾ ਉਹ ਅਨਾਊਂਸ ਕਰਨਗੇ। ਕਈ ਜਿਹੜੇ ਸੋਰਸਿਸ ਨੇ ਉਹਨਾਂ ਨੂੰ ਜਿਹੜਾ ਉਹ ਦੱਸਿਆ ਓਕਲਾਹੋਮਾ ਸਿਟੀ ਪੁਲਿਸ ਡਿਪਾਰਟਮੈਂਟ ਦੇ ਵਿੱਚ ਉਹ ਰਾਈਟ ਨਾਓ ਜਿਹੜੇ ਉਹ ਕੰਮ ਕਰ ਰਹੇ ਨੇ ਡਿਪਟੀ ਚੀਫ ਦੇ ਵਜੋਂ, ਅਤੇ ਇਹ ਉੱਥੋਂ ਦੇ ਹੀ ਰਾਈਟ ਨਾਓ ਰਹਿਣ ਵਾਲੇ ਆ। ਸੋ ਇਹ ਫਰੈਜ਼ਨੋ ਦੇ ਵਿੱਚ ਉਹ ਆਉਣਗੇ। ਜੀ ਸੋ ਬਿਲਕੁਲ ਸਾਡਾ ਸਮਾਂ ਵੀ ਜਿਹੜਾ ਖਬਰਾਂ ਦੀ ਸਮਾਪਤੀ ਵੱਲ ਆ, ਆਪਾਂ ਸਟਾਕ ਦੀ ਗੱਲਬਾਤ ਕਰਨੀ ਹੈਗੀ ਆ ਤੇ ਬਿਲਕੁਲ ਇਕਨੋਮੀ ਨੂੰ ਲੈ ਕੇ ਜਿੱਦਾਂ ਤੁਸੀਂ ਹਰਜੋਤ ਸਿੰਘ ਜੀ ਪਹਿਲਾਂ ਦੱਸਿਆ ਹੀ ਆ ਵੀ ਜਿਹੜਾ ਇੱਕ ਤਾਂ 1 ਵੀਕ ਦੀ ਐਕਸਟੈਂਸ਼ਨ ਗਵਰਨਮੈਂਟ ਸ਼ਟਡਾਊਨ ਨਾ ਹੋਵੇ ਉਸ ਨੂੰ ਲੈ ਕੇ ਜਿਹੜੀ ਚੱਲ ਰਹੀ ਆ। $908 ਬਿਲੀਅਨ ਦਾ ਜਿਹੜਾ ਪੈਕੇਜ ਆ ਉਸ ਦੇ ਉੱਤੇ ਲੱਗ ਰਿਹਾ ਵੀ ਸ਼ਾਇਦ ਕੋਈ ਰਾਏ ਜਿਹੜੀ ਆ, ਸਾਂਝੀ ਰਾਏ ਜਿਹੜੀ ਆ ਉਹ ਬਣ ਸਕਦੀ ਆ, ਪਰ ਦੇਖਣ ਵਾਲੀ ਗੱਲ ਰਹੂਗੀ ਕੀ ਉਸ ਦੇ ਉੱਤੇ ਬਣਦਾ ਹੈ। ਅਤੇ ਜੇ ਸਟਾਕਸ ਦੀ ਉੱਦਾਂ ਓਵਰਆਲ ਹਰਜੋਤ ਸਿੰਘ ਜੀ ਆਪਾਂ ਜੇ ਗੱਲ ਕਰਦੇ ਜਾਈਏ ਤਾਂ ਸਟਾਕ ਮਾਰਕੀਟ ਦੇ ਵਿੱਚ ਅੱਜ ਥੋੜ੍ਹੀ ਜਿਹੀ ਗਿਰਾਵਟ ਆ ਉਹ ਦੇਖੀ ਗਈ ਹੈਗੀ ਆ। 148 ਪੁਆਇੰਟ ਡਾਓ ਜੋਨਸ ਜਿਹੜਾ ਉਹ ਡਿੱਗਾ, ਅੱਜ 30,070 ਦੇ ਉੱਤੇ ਇਹ ਕਲੋਜ਼ ਹੋਇਆ। ਨੈਸਡੈਕ ਦੇ ਵਿੱਚ 56 ਪੁਆਇੰਟਾਂ ਦਾ ਵਾਧਾ ਹੋਇਆ, 12,520 ਤੇ ਕਲੋਜ਼ ਹੋਇਆ। S&P ਦੇ ਵਿੱਚ 7 ਪੁਆਇੰਟ ਡਿੱਗੇ, 3692 ਦੇ ਉੱਤੇ ਇਹ ਕਲੋਜ਼ ਹੋਇਆ। ਸੋਨੇ ਦੀ ਕੀਮਤ $1871.80 ਪ੍ਰਤੀ ਆਉਂਸ ਰਹੀ। ਜੀ ਸੋ ਬਿਲਕੁਲ ਇਸੇ ਤਰ੍ਹਾਂ ਜੇ $1 ਦੀ ਕੀਮਤ ਆਪਣੇ ਗੁਆਂਢੀ ਮੁਲਕ ਕੈਨੇਡਾ ਦੀ ਗੱਲ ਕਰਦੇ ਜਾਈਏ ਤੇ ਉਹ ਕੈਨੇਡਾ ਦੇ ਜਿਹੜੇ ਆ $1 ਤੇ 28 ਸੈਂਟ ਦੇ ਬਰਾਬਰ ਰਹੀ ਹੈਗੀ ਆ, ਤੇ $1 ਦੀ ਕੀਮਤ ਇੰਡੀਆ ਦੇ $73.83 ਦੇ ਬਰਾਬਰ ਰਹੀ ਆ। ਜੀ ਤੇ ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਹੈ। ਮੇਰੇ ਰਾਜਕਰਮਜੀਤ ਸਿੰਘ ਵੱਲੋਂ
ਮੇਰੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਾਰਿਆਂ ਨੂੰ ਹੀ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਤਿ ਸ੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਲਦੇ ਰਹੋ ਤੇ ਸੁਣਦੇ ਰਹੋ ਜੀ ਪੰਜਾਬੀ ਰੇਡੀਓ ਪੰਜਾਬੀ USA। ਰੇਡੀਓ USA